अस्सलामुअलैकुम नाजरीन, मैं ਤੁਹਾਡਾ ਮੇਜ਼ਬਾਨ ਰਾਣਾ ਸਰਫਰਾਜ਼ ਤੇ ਮਿੱਟੀ ਦੀ ਖੁਸ਼ਬੂ ਵਿੱਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸਾਰੀਆਂ ਖਬਰਾਂ ਹਾਲਾਤੇ ਹਾਜ਼ਰਾ ਤੋਂ ਲੈ ਕੇ ਮੁਲਕ ਦੇ ਵਿੱਚ ਹੋਣ ਵਾਲੇ ਮੁxtਲਿਫ ਵਾਕਿਆਤ ਦੇ ਬਾਰੇ 'ਚ ਤੁਹਾਨੂੰ ਅਸੀਂ ਬੜੇ ਖੁੱਲ੍ਹੇ ਤਰੀਕੇ ਨਾਲ ਤੇ ਬੜੇ ਆਸਾਨ ਅਲਫਾਜ਼ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਜੁੜੇ ਰਹੋ ਕਿਉਂਕਿ ਮਿੱਟੀ ਦੀ ਖੁਸ਼ਬੂ ਵਿੱਚ ਅਸੀਂ ਤੁਹਾਨੂੰ ਉਹ ਖਬਰਾਂ ਦੇਵਾਂਗੇ ਜਿਹੜੀਆਂ ਕਿ ਅੱਜ ਕੱਲ੍ਹ ਪੂਰੀ ਦੁਨੀਆ ਦੇ ਵਿੱਚ ਤੇ ਨਾਲੇ ਪਾਕਿਸਤਾਨ ਦੇ ਵਿੱਚ ਸਾਡੇ ਸੋਹਣੇ ਮੁਲਕ ਦੇ ਵਿੱਚ ਹੋ ਰਹੀਆਂ ਨੇ। ਤੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬੜੀ ਖਬਰ ਗਰਦਿਸ਼ ਕਰ ਰਹੀ ਹੈ ਕਿ ਇਮਰਾਨ ਖਾਨ ਨੂੰ ਵੀ ਜੇਲ੍ਹ ਦੇ ਵਿੱਚ ਹਕੂਮਤ ਨੇ ਮਾਰ ਦਿੱਤਾ ਤੇ ਉਹਨਾਂ ਦੀ ਭੈਣ ਅਲੀਮਾ ਖਾਨ ਨੇ ਕੱਲ੍ਹ ਇੱਕ ਵੀਡੀਓ ਬਿਆਨ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਬਈ 22 ਦਿਨ ਹੋ ਗਏ ਆ ਮੈਨੂੰ ਆਪਣੇ ਭਰਾ ਦੇ ਨਾਲ ਮੁਲਾਕਾਤ ਕੀਤਿਆਂ ਹੋਇਆਂ। ਤੇ ਜਿਹੜੀਆਂ ਭੈਣਾਂ ਹੁੰਦੀਆਂ ਭੈਣਾਂ ਨੂੰ ਵਾਕਈ ਆਪਣੇ ਭਰਾਵਾਂ ਦੀ ਉਡੀਕ ਹੁੰਦੀ ਆ, ਉਹਨਾਂ ਦਾ ਦਿਲ ਨਹੀਂ ਲੱਗਦਾ ਆਪਣੇ ਭਰਾ ਤੋਂ ਬਗੈਰ। ਤੇ ਹਕੂਮਤ ਨੂੰ ਚਾਹੀਦਾ ਹੈ ਕਿ ਬਈ ਉਹਨਾਂ ਨੇ ਕਿਹੜਾ ਕੋਈ ਐਡਾ ਵੱਡਾ ਜੁਰਮ ਕੀਤਾ ਹੋਇਆ ਹੈ। ਇੱਦਾਂ ਦੇ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮਾਤ ਲਗਾਏ ਆ ਹਕੂਮਤ ਨੇ ਲਾਏ ਹੋਏ ਆ, ਇਹ ਇਲਜ਼ਾਮਾਤ ਸਾਡੇ ਸਾਰੇ ਸਿਆਸਤਦਾਨਾਂ ਦੇ ਉੱਤੇ ਲੱਗਦੇ ਰਹੇ ਆ। ਤੇ ਇਹਨਾਂ ਦੇ ਵਿੱਚ ਮਤਲਬ ਹੁਣ ਦੇਖ ਲਓ ਜਿਵੇਂ ਤੁਸੀਂ ਜ਼ਰਦਾਰੀ ਦੇ ਉੱਤੇ ਕਿਤੇ ਥੋੜ੍ਹੇ ਇਲਜ਼ਾਮ ਲੱਗੇ ਆ, ਲੇਕਿਨ ਕਦੀ ਵੀ ਨਹੀਂ ਹੋਇਆ ਇੱਦਾਂ ਕਿ ਬਈ ਉਹਨਾਂ ਨੂੰ ਆਪਣੀ ਫੈਮਿਲੀ ਦੇ ਨਾਲ ਨਾ ਮਿਲਣ ਦਿੱਤਾ ਗਿਆ ਹੋਵੇ ਜਾਂ ਇੰਝ ਹੋਇਆ ਹੋਵੇ ਕਿ ਯਾਰ ਬੇਨਜ਼ੀਰ ਨੂੰ ਉਹਨਾਂ ਨੇ ਬਾਹਰ ਹੀ ਖੜੀ ਰੱਖਿਆ। ਇਹ ਜਿਹੜੀ ਹਕੂਮਤ ਨੇ ਹੁਣ ਇਹੋ ਜਿਹੇ ਹਰਬੇ ਅਜ਼ਮਾਏ ਆ, ਜਿਹੜੀਆਂ ਗੱਲਾਂ ਅਸੀਂ ਖਬਰਾਂ ਦੇ ਵਿੱਚ ਸੁਣਦੇ ਆਏ ਹਾਂ ਜਾਂ ਜਿਹੜੀਆਂ ਚੀਜ਼ਾਂ ਤੁਸੀਂ ਵੀ ਲੋਕਾਂ ਨੇ ਸੁਣੀਆਂ ਹੋਣੀਆਂ ਕਿ ਬਈ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਉਹਨਾਂ ਦੀਆਂ ਭੈਣਾਂ ਨੂੰ, ਇਮਰਾਨ ਖਾਨ ਸਾਹਿਬ ਦੀਆਂ ਨੂੰ, ਤੇ ਉੱਤੇ ਉਹਨਾਂ ਦੇ ਪਾਣੀ ਸਿੱਟਿਆ ਗਿਆ। ਤੇ ਬਈ ਉਹ ਚਾਹੁੰਦੀਆਂ ਕੀ ਹੈ? ਚਾਹੁੰਦੀਆਂ ਤਾਂ ਸਿਰਫ ਇਹੀ ਹੈ ਨਾ ਕਿ ਵੀ ਸਾਨੂੰ ਆਪਣੇ ਭਰਾ ਨਾਲ ਮਿਲ ਲੈਣ ਦਿਓ ਅਤੇ ਮਿਲ ਲੈਣ ਦਿਓ ਕੋਈ 5-10 ਮਿੰਟ। ਚਲੋ ਉਹਨਾਂ ਦੇ ਦਿਲ ਦੇ ਵਿੱਚ ਜਿਹੜੇ ਕੋਈ ਹੈਗੀਆਂ ਗੱਲਾਂ ਜਾਂ ਜਿਹੜਾ ਉਹਨਾਂ ਦੇ ਦਿਲ ਨੂੰ ਸਕੂਨ ਨਹੀਂ ਹੈਗਾ ਉਹ ਉਹਨਾਂ ਨੂੰ ਸਕੂਨ ਮਿਲ ਜਾਏ। ਲੇਕਿਨ ਵੱਲਾ ਆਲਮ ਹੁਣ ਕੀ ਹੈ ਕੀ ਨਹੀਂ। ਲੇਕਿਨ ਜਿਹੜੀ ਅਡਿਆਲਾ ਜੇਲ੍ਹ ਦੀ ਇੰਤਜ਼ਾਮੀਆ ਉਹਨੇ ਇਹ ਆਖਿਆ ਬੜੇ ਕੋਰੇ ਤੇ ਕਰਾਰੇ ਅਲਫਾਜ਼ ਵਿੱਚ ਕਿ ਜਿਹੜੀਆਂ ਵੀ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਗਰਦਿਸ਼ ਕਰਦੀਆਂ ਪਈਆਂ ਨੇ ਉਹ ਸਾਰੀਆਂ ਬੇਬੁਨਿਆਦ ਨੇ ਅਤੇ ਝੂਠੀਆਂ ਨੇ। ਇਹਨਾਂ ਵਿੱਚ ਕਿਸੇ ਕਿਸਮ ਦੀ ਕੋਈ ਸੱਚਾਈ ਨਹੀਂ ਹੈਗੀ। ਇਮਰਾਨ ਖਾਨ ਸਾਹਿਬ ਜੇਲ੍ਹ ਦੇ ਵਿੱਚ ਬਿਲਕੁਲ ਸਿਹਤਮੰਦ ਤੰਦਰੁਸਤ ਨੇ ਅਤੇ ਡਾਕਟਰ ਸਾਹਿਬ ਜਿਹੜੇ ਆ ਉਹਨਾਂ ਦਾ ਹਰ ਰੋਜ਼ ਮੁਆਇਨਾ ਕਰਦੇ ਆ ਸਿਹਤ ਦਾ। ਅਤੇ ਐਸੀ ਕੋਈ ਗੱਲ ਨਹੀਂ ਕਿ ਬਈ ਉਹ ਮਰ ਗਏ ਆ ਜਾਂ ਇੰਝ ਹੋ ਗਿਆ ਜਾਂ ਉਂਝ ਹੋ ਗਿਆ। ਅਤੇ ਇਹ ਤਾਂ ਜੇਲ੍ਹ ਇੰਤਜ਼ਾਮੀਆ ਦਾ ਕਹਿਣਾ ਹੈ ਨਾ। ਲੇਕਿਨ ਮੇਰੀ ਹਕੂਮਤ ਅੱਗੇ ਦਰਖਾਸਤ ਹੈ ਕਿ ਤੁਸੀਂ ਬਈ ਮਿਲ ਲੈਣ ਦਿਓ ਭਰਾਵਾਂ ਨਾਲ, ਭਰਾ ਨੂੰ ਆਪਣੀਆਂ ਭੈਣਾਂ ਦੇ ਨਾਲ ਮਿਲ ਲੈਣ ਦਿਓ। ਚਲੋ ਕਿਸੇ ਹੋਰ ਬੰਦੇ ਨੂੰ ਨਾ ਮਿਲਣ ਦਿਓ, ਕਮ ਅਜ਼ ਕਮ ਜਿਹੜੀਆਂ ਉਹਨਾਂ ਦੀਆਂ ਭੈਣਾਂ ਉਹ ਵਿਚਾਰੀਆਂ ਇੰਨੇ ਦਿਨ ਤੋਂ ਕੋਸ਼ਿਸ਼ ਕਰ ਰਹੀਆਂ ਅਤੇ ਉੱਤੋਂ ਕੀ ਨਾਂ ਉਹਦਾ ਅਦਾਲਤ ਨੇ ਵੀ ਉਹਨਾਂ ਨੂੰ ਇਹ ਦਿੱਤਾ ਹੋਇਆ ਵਾ, ਅਲਾਓ ਕੀਤਾ ਹੋਇਆ ਕਿ ਬਈ ਤੁਸੀਂ ਮਿਲ ਲਓ ਅਤੇ ਇਹਨਾਂ ਨੂੰ ਮਿਲ ਲੈਣ ਦੇਣਾ ਚਾਹੀਦਾ। ਅਤੇ ਬਾਕੀ ਹੁਣ ਦੂਸਰੀ ਤੁਹਾਡੇ ਨਾਲ ਇੱਕ ਖਬਰ ਹੋਰ ਸ਼ੇਅਰ ਕਰਦੇ ਹਾਂ ਕਿ ਬਈ ਸਾਡੇ ਜਿਹੜੇ ਵੱਡੇ ਸੀ, ਸਾਡੇ ਵੱਡਿਆਂ ਨੇ ਤਾਂ ਪਾਕਿਸਤਾਨ ਬਣਾਇਆ ਵੀ ਇਸਲਾਮ ਦੇ ਬੋਲਬਾਲੇ ਵਾਸਤੇ ਕਿ ਬਈ ਅਸੀਂ ਉਹ ਜਿਹੜਾ ਕਾਇਦੇ ਆਜ਼ਮ ਦਾ ਤੁਸੀਂ ਸੁਣਿਆ ਹੀ ਹੋਣਾ, ਦੋ ਕੌਮੀ ਨਜ਼ਰੀਆ ਸੀਗਾ ਉਹਨਾਂ ਦਾ ਕਿ ਬਈ ਜਿਹੜੇ ਹਿੰਦੂ ਆ ਅਤੇ ਮੁਸਲਮਾਨ ਆ ਇਹ ਦੋ ਅਲੱਗ ਕੌਮਾਂ, ਇਹ ਇਕੱਠੇ ਰਹਿ ਹੀ ਨਹੀਂ ਸਕਦੇ। ਕਿਉਂਕਿ ਇਹਨਾਂ ਦਾ ਜਿਹੜਾ ਬੋਲ ਚਾਲ ਆ, ਇਹਨਾਂ ਦੇ ਜਿਹੜੇ ਰਸਮੋ ਰਿਵਾਜ ਆ, ਉੱਤੋਂ ਇਹਨਾਂ ਦੇ ਜਿਹੜੇ ਕੀ ਉਹਨੂੰ ਕਹਿੰਦੇ ਆ ਰਹਿਤਲ ਬਹਿਤਲ ਆ, ਉਹ ਸਾਰੀ ਇੱਕ ਦੂਸਰੇ ਤੋਂ ਮੁਖਤਲਿਫ ਆ ਅਤੇ ਇਹ ਕਿਵੇਂ ਇੱਕ ਦੂਸਰੇ ਦੇ ਨਾਲ ਰਹਿ ਸਕਦੇ ਆ। ਗੱਲ ਤਾਂ ਉਹਨਾਂ ਦੀ ਬਿਲਕੁਲ ਸਹੀ ਸੀ ਵੀ ਇਸੇ ਹੀ ਨਜ਼ਰੀਏ ਦੇ ਉੱਤੇ ਅਸੀਂ ਪਾਕਿਸਤਾਨ ਬਣਾਇਆ, ਠੀਕ ਆ। ਅਤੇ ਹੁਣ ਸਾਡੇ ਇਸ ਇਸਲਾਮੀ ਜਮਹੂਰੀਆ ਪਾਕਿਸਤਾਨ ਜਿਹੜਾ ਕਿ ਇਸਲਾਮ ਦੇ ਨਾਂ 'ਤੇ ਬਣਿਆ, ਇਹਦੇ ਵਿੱਚ ਕੀ ਕੀ ਹੋ ਰਿਹਾ ਇਹ ਤੁਸੀਂ ਸੁਣੋਗੇ, ਦੇਖਦੇ ਵੀ ਹੋਣੇ ਹੋ, ਤੁਸੀਂ ਸੁਣਦੇ ਵੀ ਹੋਣੇ ਹੋ, ਹੈਂ ਜੀ। ਅਤੇ ਇਸੇ ਹੀ ਗੱਲ ਦੇ ਉੱਤੇ ਇੱਕ ਗੱਲ ਕਰਦੇ ਹਾਂ ਤੁਹਾਡੇ ਨਾਲ ਕਿ ਬਈ ਵਫਾਕੀ ਦਾਰੁਲ ਹਕੂਮਤ ਜਿਹੜਾ ਹੈ ਸਾਡਾ ਇਸਲਾਮਾਬਾਦ, ਉੱਥੇ ਵੀ ਪੁਲਿਸ ਨੇ ਮਾਰਿਆ ਛਾਪਾ, ਠੀਕ ਹੈ ਜੀ। ਅਤੇ ਪੁਲਿਸ ਨੇ ਜਿਹੜਾ ਛਾਪਾ ਮਾਰਿਆ ਅਤੇ 3 ਫਲੈਟ ਸੀਗੇ, ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਿਹੜੀ ਜਗ੍ਹਾ 'ਤੇ ਸੀ ਇਹ ਜੀ। ਜਿਹੜਾ ਇਹ ਡਾਂਸ ਪਾਰਟੀ ਜਿਹੜੀ ਚੱਲ ਰਹੀ ਸੀ, ਇਹ ਡਾਂਸ ਪਾਰਟੀ F11 ਦੇ ਵਿੱਚ ਚੱਲ ਰਹੀ ਸੀ ਜੀ। ਉੱਥੇ ਇੱਕ ਮਸ਼ਹੂਰ ਪਲਾਜ਼ਾ, ਠੀਕ ਹੈ ਜੀ, ਉਹਦੇ ਵਿੱਚ ਡਾਂਸ ਪਾਰਟੀ ਚੱਲ ਰਹੀ ਸੀ, ਠੀਕ ਹੈ ਜੀ। ਅਤੇ ਉੱਥੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਵੀ ਕਿਹਾ ਕਿ ਵੀ ਇੱਥੇ ਬੜਾ ਸ਼ੋਰ ਸ਼ਰਾਬਾ ਹੋਇਆ, ਬਈ ਗਾਣਿਆਂ ਦੀ ਆਵਾਜ਼ ਅਤੇ ਹੋਰ ਸ਼ੋਰ ਸ਼ਰਾਬਾ, ਜਿਹਦੀ ਵਜ੍ਹਾ ਤੋਂ ਪੁਲਿਸ ਨੇ 3 ਫਲੈਟਾਂ 'ਤੇ ਛਾਪਾ ਮਾਰਿਆ। ਅਤੇ ਉਹ 3 ਫਲੈਟਾਂ 'ਤੇ ਜਦੋਂ ਉਹਨਾਂ ਨੇ ਛਾਪਾ ਮਾਰਿਆ ਅਤੇ ਉੱਥੋਂ ਭਾਈਜਾਨ ਉਹਨਾਂ ਨੇ ਬੰਦੇ ਫੜੇ ਆ 34, ਜਿਹੜੇ 34 ਬੰਦੇ ਆ, ਠੀਕ ਹੈ ਜੀ। ਅਤੇ ਬਾਕੀ 15 ਖਵਾਤੀਨ ਨੂੰ ਵੀ ਉਹਨਾਂ ਨੇ ਬਈ ਬੁੱਢੀਆਂ ਨੂੰ ਵੀ ਹਿਰਾਸਤ 'ਚ ਲੈ ਲਿਆ। ਵੀ ਕੁੜੀਆਂ ਮੁੰਡੇ ਇਕੱਠੇ ਆਪਣਾ ਮੌਜ ਮਸਤੀ ਕਰ ਰਹੇ ਸੀ
ਤੇ ਉਹਨਾਂ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਤੇ ਹਕੂਮਤ ਜਦੋਂ ਵੀ ਪੁਲਿਸ ਨੇ ਇਹ ਕੰਮ ਕੀਤਾ ਤੇ ਉਹਨਾਂ ਨੇ ਫੜ ਕੇ ਵੀ ਸਾਰਿਆਂ ਨੂੰ ਥਾਣਾ ਸ਼ਾਲੀਮਾਰ ਉਹਦੇ ਵਿੱਚ ਉਹਨਾਂ ਨੇ ਵੀ ਉਹਨਾਂ ਨੂੰ ਤਾੜ ਦਿੱਤਾ ਵੀ ਕਿ ਜਾਓ ਤੁਸੀਂ ਹੁਣ ਇੱਥੇ ਬਹੁ, ਇੱਥੇ ਤੁਹਾਡੀ ਪਾਰਟੀ ਕਰਾਉਂਦੇ ਆ। ਠੀਕ ਹੈ ਜੀ। ਤੇ ਉਹਨਾਂ ਨੇ ਜੀ ਕੀ ਕੀਤਾ ਜੀ, ਉਹਨਾਂ ਨੇ ਆਖਿਆ ਜੀ ਕਿ ਜਦੋਂ ਮੌਕੇ ਦੇ ਉੱਤੇ ਸਾਨੂੰ ਬਹੁਤ ਸਾਰੇ ਅਸੀਂ ਮੋਬਾਇਲ ਫੋਨ ਵੀ ਲਏ ਆ ਤੇ ਕਾਬਲੇ ਸ਼ਬਾ ਮਵਾਦ ਆਹੋ, ਕਿ ਮਤਲਬ ਜਿਹਦੇ ਉੱਤੇ ਸ਼ੱਕੋ ਸ਼ਬਾਤ ਹੋਣ ਇਹੋ ਜਿਹਾ ਉਹਨਾਂ ਨੂੰ ਉੱਥੋਂ ਮਾਲ ਵੀ ਲੱਭਿਆ। ਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਕਿਹਾ ਜੀ ਕਿ ਬੜੇ ਬਾਅਸਰ ਜਿਹੜੇ ਵੱਡੇ ਲੋਕ ਨੇ ਸਾਡੇ ਉਸ ਇਲਾਕੇ ਦੇ, ਉਹ ਤਾਂ ਵਿਚਾਰੇ ਹੋ ਗਏ ਬੇਚੈਨ। ਤੇ ਅੱਲਾ ਜਾਣੇ ਕਿੱਥੋਂ ਕਿੱਥੋਂ ਉਹਨਾਂ ਨੂੰ ਵਿਚਾਰਿਆਂ ਨੂੰ ਫੋਨ ਆਏ ਪੁਲਿਸ ਵਾਲਿਆਂ ਨੂੰ, ਤੇ ਛੁਡਵਾਉਣ ਦੀਆਂ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਚਹੀਤੇ ਆ ਕੋਈ ਹੋਣਗੇ ਉਹਨਾਂ ਵਿੱਚ ਜਿਹੜੇ ਫੜੇ ਗਏ ਆ, ਤੇ ਉਹਨਾਂ ਨੇ ਬਈ ਬੜੀਆਂ ਕੋਸ਼ਿਸ਼ਾਂ ਕਰ ਰਹੇ ਆ। ਤੇ ਇਹ ਛੋਟੀ ਜਿਹੀ ਗੱਲ ਸੀਗੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਤੇ ਅੱਲਾਹ ਤਾਲਾ ਹੀ ਬਚਾਵੇ ਸਾਨੂੰ ਇਹਨਾਂ ਚੀਜ਼ਾਂ ਤੋਂ।